ਮੈਨੂੰ ਜੀ ਸਿੱਧੂ ਮੂਸੇਵਾਲਾ ਕਤਲकांड ਦੀ ਜ਼ਿੰਮੇਵਾਰੀ ਲੈਣ ਵਾਲਾ ਗੋਲਡੀ ਬਰਾੜ ਉਹਨੇ ਦਾਅਵਾ ਕੀਤਾ ਹੈ ਕਿ ਸ਼ੂਟਰ ਜਿਹੜੇ ਸੀਗੇ ਉਹ ਸਰੈਂਡਰ ਕਰਨਾ ਚਾਹੁੰਦੇ ਸੀ ਅਸਲ 'ਚ। ਮਤਲਬ ਕਿ ਦੇਖੋ ਗੱਲ ਕੀ ਹੈ ਕਿ ਗੋਲਡੀ ਬਰਾੜ ਨੇ ਜਿਹੜਾ ਦਾਅਵਾ ਕੀਤਾ ਨਾ ਉਹ ਇਹ ਗੱਲ ਕਹਿੰਦਾ ਆ, ਇਹ ਥੋੜਾ ਜਿਹਾ ਮਤਲਬ ਕਿ ਕੰਟਰਾਡਿਕਟ ਜਿਹੜੀ ਪੁਲਿਸ ਦੇ ਵੱਲੋਂ ਇੱਕ ਮਾਨਸਾ ਪੁਲਿਸ ਵੱਲੋਂ ਐਸਆਈ ਆ ਸਾਹਮਣੇ ਜੀ ਐਸਆਈ ਨੇ ਕਿਹਾ ਕਿ ਦੇਖੋ ਇਹਨਾਂ ਨੇ ਗੋਲੀ ਰੋਕ ਦਿੱਤੀ ਸੀ, ਗੋਲੀਬਾਰੀ ਰੋਕ ਦਿੱਤੀ ਸੀ, ਸਰੈਂਡਰ ਕਰਨਾ ਚਾਹੁੰਦੇ ਸੀਗੇ, ਜੀ ਬਟ ਬਾਅਦ ਦੇ ਵਿੱਚ ਇਹਨਾਂ ਨੇ ਫਿਰ ਗੋਲੀ ਚਲਾਉਣੀ ਸਟਾਰਟ ਕਰ ਦਿੱਤੀ ਤੇ ਜਿਸ ਤੋਂ ਬਾਅਦ ਮੁਕਾਬਲਾ ਚੱਲਿਆ ਤੇ ਇਸੇ ਦਰਮਿਆਨ ਫਿਰ ਕਾਰਵਾਈ ਦੇ ਵਿੱਚ ਜਿਹੜਾ ਇਹ ਸੀਗਾ ਸਾਰਾ ਕੁਝ ਉਹ ਹੋ ਗਿਆ। ਤਾਂ ਦੂਸਰੇ ਪਾਸੇ ਗੋਲਡੀ ਬਰਾੜ ਜੋ ਕਹਿ ਰਿਹਾ ਉਹਦਾ ਮਤਲਬ ਇਹ ਆ ਕਿ ਦੇਖੋ ਅਸੀਂ ਸਰੈਂਡਰ ਕਰਵਾਉਣਾ ਚਾਹੁੰਦੇ ਸੀ, ਮਤਲਬ ਕਿ ਮੈਂ ਕਿਹਾ ਸੀਗਾ ਕਿ ਸਰੈਂਡਰ ਕਰ ਦਿਓ ਜੀ ਪਰ ਉਹਨਾਂ ਨੇ ਕਿਹਾ ਕਿ ਲਾਸਟ ਪਰਫਾਰਮੈਂਸ ਦਿਖਾਉਣੀ ਬਾਕੀ, ਸਰੈਂਡਰ ਨਹੀਂ ਕਰਾਂਗੇ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੁਲਿਸ ਵਾਲੇ ਇੱਥੇ ਮਾਨਸਾ ਪੁਲਿਸ ਕਿਉਂਕਿ FIR ਉਹਨਾਂ ਦੇ ਕੋਲ ਆ, ਉਹਨਾਂ ਦੇ ਇੱਕ ASI ਨੇ ਗੱਲ ਕਹੀ ਹੈ ਕਿ ਦੇਖੋ ਇੱਕ ਵਾਰੀ ਤੇ ਮੁਕਾਬਲਾ ਜਿਹੜਾ ਰੁਕ ਗਿਆ ਸੀਗਾ, ਉਹ ਗੱਲਬਾਤ ਵੀ ਕਰ ਰਹੇ ਸਨ, ਜਿਹੜੇ ਛੱਤ ਤੇ ਬੰਦੇ ਸਾਡੇ ਪਹੁੰਚ ਗਏ ਪਰ ਫਿਰ ਅਚਾਨਕ ਉਹਨਾਂ ਨੇ ਗੋਲੀ ਚਲਾਉਣੀ ਦੁਬਾਰਾ ਸਟਾਰਟ ਕਰ ਦਿੱਤੀ। ਤਾਂ ਇਹਦਾ ਮਤਲਬ ਥੋੜਾ ਜਿਹਾ ਆਪਸ ਦੇ ਵਿੱਚ ਜੋੜ ਕੇ ਜੇ ਦੇਖੀਏ ਤਾਂ ਵਾਕਿਆ ਉਹ ਸਰੈਂਡਰ ਕਰਨ ਦਾ ਸੋਚ ਵੀ ਰਹੇ ਹੋਣਗੇ ਸ਼ਾਇਦ ਕਿਤੇ, ਪਰ ਗੱਲ ਇਹ ਆ ਕਿ ਉਹਨਾਂ ਨੇ ਧਾਰ ਲਈ ਸੀ ਸ਼ਾਇਦ ਜੋ, ਕਿਉਂਕਿ ਹੁਣ ਦੇਖੋ ਫੇਕ ਜੇ ਪੋਸਟ ਸਹੀ ਹੈ ਤਾਂ ਕਥਿਤ ਪੋਸਟ ਹੁੰਦੀ ਹੈ ਵੈਸੇ, ਕਿਉਂਕਿ ਜਦੋਂ ਤੱਕ ਕੋਈ ਪ੍ਰਮਾਣ ਨਹੀਂ ਹੈ ਕਿ ਕਿਹਦੀ ID ਤੋਂ ਇੱਕ ਸਿਰਫ ਫੇਸਬੁੱਕ ਪੋਸਟ ਤੋਂ ਹੀ ਸਾਰਾ ਕੁਝ ਚੱਲ ਪੈਂਦਾ ਮੀਡੀਆ 'ਚ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਇਹਨੂੰ ਸੱਚ ਮੰਨਿਆ ਜਾਂਦਾ ਕਿ ਹਾਂ ਇਹ ਸੱਚੀਓ ਉਹੀ ਮੁੰਡਾ ਜਿਹੜਾ ਬਾਹਰ ਹੈਗਾ ਵਾਂਟਡ ਉਹ ਹੀ ਪਾ ਰਿਹਾ ਵਾ, ਜੋ ਸਾਰੀਆਂ ਗੱਲਾਂ ਸੱਚ ਕਹਿ ਰਿਹਾ, ਤਾਂ ਫਿਰ ਤਾਂ ਫੇਕ ਐਨਕਾਊਂਟਰ ਵਾਲੀ ਜਿਹੜੀ ਥਿਊਰੀ ਉਹ ਆਪਣੇ ਆਪ ਹੀ ਉੱਡ ਜਾਂਦੀ ਹੈ, ਕਿਉਂਕਿ ਉਹ ਮੋਹਰ ਲਾ ਰਿਹਾ, ਉਹ ਇਸ ਗੱਲ ਦੀ ਖੁਦ ਪੁਸ਼ਟੀ ਕਰ ਰਿਹਾ ਕਿ ਬੰਦੇ ਮਤਲਬ ਕਿ ਸਰੈਂਡਰ ਨਹੀਂ ਸੀ ਕਰਨਾ ਚਾਹੁੰਦੇ, ਉਹ ਮੁਕਾਬਲਾ ਦੇਣਾ ਚਾਹੁੰਦੇ ਸੀ। ਤਾਂ ਦੂਜੀ ਚੀਜ਼ ਇਹ ਹੈ ਕਿ ਇਸ ਮਾਮਲੇ 'ਚ ਹੁਣ ਦੇਖੋ ਸੱਚ ਕੀ ਆ, ਉੱਥੇ ਕੀ ਹੋਇਆ ਕੀ ਨਹੀਂ ਹੋਇਆ, ਕੋਈ ਬਾਹਰ ਬੈਠਾ ਦਾਅਵਾ ਕਰ ਰਿਹਾ, ਕੋਈ ਇੱਥੇ ਜਿਹੜਾ ਪੁਲਿਸ ਫੋਰਸ ਦੇ ਵਿੱਚ ਆ ਉਹ ਆਪਣਾ ਦਾਅਵਾ ਪੇਸ਼ ਕਰ ਰਿਹਾ, ਤਾਂ ਸਾਰਾ ਕੁਛ ਏਦਾਂ ਹੀ ਚੱਲੀ ਜਾਂਦਾ ਹੈ। ਤਾਂ ਖੈਰ ਜੋ ਵੀ ਹੈ ਹਾਲ ਦੀ ਘੜੀ ਤਾਂ ਇਸ ਐਨਕਾਊਂਟਰ ਦੇ ਵਿੱਚ ਮੀਡੀਆ ਵੀ ਅੱਡੋ ਅੱਡ ਦਾਅਵੇ ਕਰ ਲਿਆਉਂਦਾ। ਅੱਜ ਇੱਕ ਹੋਰ ਦਾਅਵਾ ਆ ਗਿਆ, ਕਹਿੰਦੇ ਜੀ ਕਿ ਇਹਨਾਂ ਨੇ 6 ਦਿਨ ਪਹਿਲਾਂ ਪਾਰਟੀ ਕੀਤੀ ਹੈ, ਕਿ ਪਤਾ ਨਹੀਂ ਕਿਆ ਕਿਆ ਗੱਲਾਂ ਕਹੀ ਜਾਂਦੇ ਆ। ਸੋ ਇਸ ਵੇਲੇ ਇਹਦੀ ਜਾਂਚ ਪੜਤਾਲ ਜਾਰੀ ਆ, ਜਿਹੜੀ ਇੱਕ ਮਤਲਬ ਕਿ ਪ੍ਰਕਿਰਿਆ ਦੇ ਤਹਿਤ ਹੁੰਦੀ ਆ। ਬਾਕੀ ਜਿਹੜੇ ਦਾਅਵੇ ਕੀਤੇ ਜਾ ਰਹੇ ਆ ਉਹ ਆਪੋ ਆਪਣੇ ਪੱਖ ਤੋਂ ਨੇ, ਜਿਵੇਂ ਆਪਾਂ ਹੁਣ ਅੱਜ ਦੇਖਿਆ ਕਿ ਉਹ ਪੁਲਿਸ ਵਾਲੇ ਨੇ ਕੀਤਾ ਦਾਅਵਾ, ਹੁਣ ਪੁਲਿਸ ਵਾਲਾ ਦਾਅਵਾ ਤਾਂ ਆਪਾਂ ਮੰਨ ਸਕਦੇ ਹਾਂ ਕਿ ਕੋਈ ਬੰਦਾ ਆਪਾਂ ਮੰਨਦੇ ਆ ਕਿ ਆਫੀਸ਼ੀਅਲੀ ਉਹ ਗੱਲ ਕਹਿ ਰਿਹਾ ਤਾਂ ਜ਼ਿੰਮੇਵਾਰ ਹੈ ਉਸ ਪ੍ਰਤੀ, ਪਰ ਜਿਹੜੀ ਗੱਲ ਫੇਸਬੁੱਕ ਤੋਂ ਆਉਂਦੀ ਹੈ ਹੁਣ ਖਾਤੇ ਪਤਾ ਨਹੀਂ ਕੌਣ ਆਪਰੇਟ ਕਰ ਰਿਹਾ ਕੌਣ ਨਹੀਂ ਕਰ ਰਿਹਾ, ਇਸ ਕਰਕੇ ਉਸ ਗੱਲ ਤੇ ਗਾਂਹ ਜਾ ਕੇ ਫਿਰ ਬਹੁਤ ਜ਼ਿਆਦਾ ਤੁਹਾਨੂੰ ਪਤਾ ਖਲਾਰਾ ਪੈ ਜਾਂਦਾ। ਤੇ ਇਹੀ ਚੱਕਰ ਹੈ ਕਿ ਕਈ ਵਾਰ ਫਿਰ ਮੀਡੀਆ ਦੇ ਵਿੱਚ ਕੰਟਰਡਿਕਸ਼ਨ ਪੈਦਾ ਹੁੰਦੀ ਹੈ ਕਿ ਉਹ ਇੱਕ ਖਬਰ ਪਹਿਲਾਂ ਕਿਸੇ ਹੋਰ ਲਿਹਾਜ਼ ਨਾਲ ਕਰਦੇ, ਜਦੋਂ ਗਾਂਹ ਜਾ ਕੇ ਗੱਲ ਦੂਜੀ ਨਿਕਲ ਆਉਂਦੀ ਹੈ ਤੇ ਫਿਰ ਗੱਲ ਗਾਂਹ ਜਾ ਕੇ ਕਿਸੇ ਹੋਰ ਪੱਖ ਤੋਂ ਕਰਨੀ ਪੈਂਦੀ ਹੈ। ਜੀ ਜੀ